ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 28 ਜਨਵਰੀ 2014 15 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤਾਂ ਤੁਸੀਂ ਅੱਜ ਸਾਡੀਆਂ ਸਿੱਖ ਸੰਗਤਾਂ ਨਾਲ ਕੋਈ ਅੱਜ ਦੀ ਖਾਸ ਖਬਰ ਸਾਂਝੀ ਕਰਨਾ ਚਾਹੁੰਦੇ ਹੋ? ਅੱਜ ਦੇ ਇਸ ਸ਼ੁਰੂਆਤੀ ਸੈਗਮੈਂਟ 'ਚ ਮੈਂ ਦੋ ਮੁੱਦੇ ਮੁੱਖ ਤੌਰ ਦੇ ਉੱਤੇ ਜਿਹੜੇ ਕਿ ਪਿਛਲੇ 24 ਘੰਟੇ ਜਾਂ 48 ਘੰਟੇ 'ਚ ਪ੍ਰਮੁੱਖਤਾ ਦੇ ਨਾਲ ਇੱਕ ਮੁੱਦਾ ਮੀਡੀਆ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਡਿਸਕਸ ਹੋ ਰਿਹਾ ਜੀ। ਇੱਕ ਜਿਹੜਾ ਹੈ ਉਸ ਦੇ ਉੱਤੇ ਲੋਹੇ ਦਾ ਪਰਦਾ ਪਿਆ ਹੈ, ਪਰ ਉਹ ਪਰਦੇ ਦੇ ਪਿੱਛੇ ਕੀ ਹੋ ਰਿਹਾ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੀ। ਸਭ ਤੋਂ ਪਹਿਲਾਂ ਅਸੀਂ ਰਾਹੁਲ ਗਾਂਧੀ ਦਾ ਉਹ ਇੰਟਰਵਿਊ ਜਿਹੜਾ ਕਿ ਇੱਕ ਪ੍ਰਮੁੱਖ ਚੈਨਲ ਦੇ ਉੱਤੇ ਆਇਆ, ਉਸ ਦੇ ਨਾਲ ਜਿੰਨੀ ਕਿ ਹੀਟ ਜਨਰੇਟ ਹੋਈ ਹੈ ਪੋਲੀਟੀਕਲ ਸਿਆਸੀ ਹਲਕਿਆਂ 'ਚ ਵੀ, ਸਿੱਖਾਂ ਦੇ ਧਾਰਮਿਕ ਹਲਕਿਆਂ 'ਚ ਵੀ ਜੀ, ਸ਼ਾਇਦ ਇਹਨਾਂ ਦਿਨਾਂ 'ਚ ਇੱਕ ਬੜਾ ਭਖਦਾ ਮਸਲਾ ਬਣਿਆ ਜਿਹੜਾ ਕਿ ਪਹਿਲਾਂ ਨਹੀਂ ਸੀ ਜੀ। ਕਿਉਂਕਿ ਜ਼ਾਹਰ ਹੈ ਵੀ ਦੋ ਚੀਜ਼ਾਂ ਜਿਹੜੀਆਂ ਕਿ ਕਾਂਗਰਸ ਨੂੰ ਆਮ ਕਰਕੇ ਔਰ ਸੋਨੀਆ ਗਾਂਧੀ ਦੇ ਇਸ ਖਾਨਦਾਨ ਨੂੰ ਖਾਸ ਕਰਕੇ ਫੇਸ ਕਰਨੀਆਂ ਪੈਣਗੀਆਂ ਵੀ ਜਿੱਥੇ ਜਿੱਥੇ ਵੀ ਇਹ ਜਾਣਗੇ, ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਇਨਸਾਨੀ ਖੂਨ ਬੜਾ ਭਾਰਾ ਹੁੰਦਾ ਹੈ ਔਰ ਬੇਸ਼ੱਕ ਕਾਤਲ ਜਿੰਨੇ ਮਰਜ਼ੀ ਜਿਹੜੇ ਨੇ ਉਸ ਦੇ ਦਾਗ ਮਿਟਾ ਦੇ, ਨਿਸ਼ਾਨ ਮਿਟਾ ਦੇ, ਕਤਲ ਦੀਆਂ ਨਿਸ਼ਾਨੀਆਂ ਮਿਟਾ ਦੇ, ਲੇਕਿਨ ਕਿਤੇ ਨਾ ਕਿਤੇ ਉਹ ਜਿਹੜਾ ਕਤਲ ਹੋਇਆ ਉਸ ਦਾ ਖੂਨ ਬੋਲਦਾ ਹੈ ਤੇ ਉਹ ਪੁਕਾਰਦਾ ਹੈ ਤੇ ਉਹ ਨਿਸ਼ਾਨਦੇਹੀ ਵੀ ਕਰਦੇ। ਸੋ ਜੇ ਇੱਕ ਮਨੁੱਖ ਦੇ ਡੁੱਲੇ ਖੂਨ ਪ੍ਰਤੀ ਇਹ, ਕਿਉਂਕਿ ਜੋ ਮੈਂ ਕਿਹਾ ਇਹ ਅਫਰੀਕਾ ਦਾ ਇੱਕ ਪ੍ਰੋਵਰਬ ਹੈ ਜੀ, ਜੇ ਉੱਥੇ ਇਸ ਕਿਸਮ ਦੀ ਕਹਾਵਤ ਹੈ ਤੇ ਜਿੱਥੇ ਹਜ਼ਾਰਾਂ ਸਿੱਖਾਂ ਦਾ ਖੂਨ ਡੁੱਲਿਆ ਹੋਏ, ਨਵੰਬਰ 84 ਉਹ ਦਿੱਲੀ ਹੋਏ, ਕਾਨਪੁਰ ਹੋਏ, ਬੋਕਾਰੋ ਹੋਏ ਜੀ, ਭਾਰਤ ਦੀ ਕੋਈ ਵੀ ਸਟੇਟ ਹੋਏ, ਔਰ ਉਹਦੇ ਲਈ ਜਿਹੜਾ ਮਹਿਜ਼ ਇੱਕ ਬੰਦਾ ਜ਼ਿੰਮੇਵਾਰ, ਰਾਜੀਵ ਗਾਂਧੀ, ਜਿਹਦੇ ਹੁਕਮਾਂ ਦੇ ਥੱਲੇ ਕਾਂਗਰਸ ਪਾਰਟੀ ਦੇ ਐਮਪੀਜ਼ ਨੇ, ਉਹਨਾਂ ਦੇ ਐਮਐਲਏਜ਼ ਨੇ, ਉਹਨਾਂ ਦੇ ਗੁੰਡਿਆਂ ਨੇ ਜੀ ਥਾਂ ਥਾਂ ਸਿੱਖ ਬੋ ਕਰਦੇ ਆ ਸਿੱਖਾਂ ਦੀ ਨਸਲਕੁਸ਼ੀ ਕੀਤੀ। ਹੁਣ ਉਸ ਦਾ ਖਾਨਦਾਨ ਹਮੇਸ਼ਾ ਇਸ ਲਈ ਜਵਾਬਦੇਹ ਹੋਏਗਾ, ਔਰ ਕਿਉਂਕਿ ਸੱਚ ਹੁੰਦਾ ਹੈ ਤੇ ਜਦੋਂ ਇਹਨਾਂ ਦੇ ਟੱਬਰ ਨੂੰ ਜਾਂ ਇਹਨਾਂ ਦੀ ਈਵਨ ਪਾਰਟੀ ਦੇ ਵੀ ਜਿਹੜੇ ਦੁਮਛੱਲੇ ਨੇ ਕੋਈ ਵੀ ਨਵੰਬਰ 84 ਨਾਲ ਸੰਬੰਧਿਤ ਸਵਾਲ ਪੁੱਛਿਆ ਜਾਂਦਾ ਹੈ ਤੇ ਇਹਨਾਂ ਦਾ ਬੈਲੈਂਸ ਵਿਗੜ ਜਾਂਦਾ, ਇਹ ਰੈਟਲ ਹੋ ਜਾਂਦੇ ਨੇ, ਫਿਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਕੀ ਕਹਿਣ। ਔਰ ਇਹਦੇ ਤੇ ਫਿਰ ਇਹ ਪੰਜਾਬੀ ਦਾ ਜਿਹੜਾ ਇਹ ਅਖਾਣ ਹੈ ਕਿ ਵੀ ਇਹ ਰਾਹੁਲ ਗਾਂਧੀ ਦੇ ਕੇਸ 'ਚ ਖਾਸ ਤੌਰ ਤੇ ਮੈਂ ਆਪਣੀ ਇਸ ਹਫ਼ਤੇ ਦੀ ਲਿਖਤ 'ਚ ਵੀ ਕਿਹਾ ਜੀ ਕਿ ਉਹ ਤਾਂ ਵੈਸੇ ਹੀ ਇੱਕ ਨਕੰਮਾ ਕਿਸਮ ਦਾ ਬੰਦਾ ਹੈ ਜਿਹਦੇ ਕੋਲ ਨਾ ਇੰਟੈਲੈਕਟ ਹੈ, ਨਾ ਜਿਹਦੇ 'ਚ ਕੋਈ ਇਸ ਕਿਸਮ ਦੀ ਕੈਪੇਬਿਲਿਟੀ ਹੈ ਜਿਸ ਦੇ ਲਈ ਉਹਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਆਲਮੋਸਟ ਕਾਂਗਰਸ ਨੇ ਐਲਾਨਿਆ ਹੋਇਆ ਜੀ। ਸੋ ਇਸ ਇੰਟਰਵਿਊ ਦੇ ਵਿੱਚ ਵੀ ਜਦੋਂ ਰਾਹੁਲ ਗਾਂਧੀ ਨੂੰ ਇਹ ਪੁੱਛਿਆ ਗਿਆ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਹਾਲਾਂਕਿ ਇੰਟਰਵਿਊ ਨੇ ਤਾਂ ਨਸਲਕੁਸ਼ੀ ਨਹੀਂ, ਉਹ ਤਾਂ ਅੱਜ ਵੀ ਦੰਗਾ ਹੀ ਕਹਿੰਦੇ ਨੇ, ਕਿਉਂਕਿ ਉਹ ਇੰਟਰਵਿਊਰ ਹੋਣ, ਪੜ੍ਹਨ ਵਾਲੇ ਹੋਣ, ਦੋਨੋਂ ਪਾਰਟੀਆਂ ਬੀਜੇਪੀ ਕਾਂਗਰਸ ਕੋਈ ਵੀ ਹੋਏ, ਦਿਲੋਂ ਤਾਂ ਇਹ ਸਾਰੇ ਖੁਸ਼ ਨੇ ਕਿ ਵੀ ਸਿੱਖਾਂ ਨੂੰ ਸਬਕ ਸਿਖਾਇਆ, ਇਸ ਲਈ ਉਹਨੂੰ ਦੰਗੇ ਦਾ ਨਾਂ ਹੀ ਦਿੰਦੇ ਨੇ। ਅਜੇ ਤੱਕ ਨਸਲਕੁਸ਼ੀ ਸ਼ਬਦ ਨਹੀਂ ਇਸਤੇਮਾਲ ਕੀਤਾ, ਪਰ ਸਿੱਖ ਨਸਲਕੁਸ਼ੀ ਕਰਦੇ ਨੇ ਇਸਤੇਮਾਲ ਜੀ। ਉਹਨਾਂ ਨੂੰ ਪੁੱਛਿਆ ਗਿਆ ਕਿ ਇਹਦੇ ਲਈ ਤੁਹਾਡਾ ਕੀ ਵਿਚਾਰ ਹੈ, ਜੋ ਕਾਂਗਰਸ ਦਾ ਰੋਲ ਹੈ। ਔਰ ਜਦੋਂ ਇਹ ਸਵਾਲ, ਕਿਉਂਕਿ ਲੰਬਾ ਇੰਟਰਵਿਊ ਸੀ, ਤਿੱਖੇ ਚੱਲੇ, ਤੇ ਉਹਨੇ ਕਿਹਾ ਕਿ ਜੀ ਮੈਂ ਇਹ ਕਹਿ ਸਕਦਾ ਵੀ ਇਹਦੇ ਲਈ ਕਾਂਗਰਸ ਨੇ ਯਤਨ ਕੀਤਾ ਉਹਨਾਂ ਨੂੰ ਰੋਕਣ ਦਾ, ਪਰ ਹੋ ਸਕਦਾ ਹੈ ਕੁਝ ਕਾਂਗਰਸੀ ਲੀਡਰ ਇਹਦੇ 'ਚ ਮੁਨੱਵਸ ਹੋਣ, ਸ਼ਾਮਲ ਹੋਣ, ਉਹਨਾਂ ਨੂੰ ਸਜ਼ਾਵਾਂ ਮਿਲੀਆਂ ਨੇ। ਪਰ ਜੋ ਕੁਝ ਗੁਜਰਾਤ ਦੇ ਵਿੱਚ 2002 ਦੇ ਵਿੱਚ ਹੋਇਆ ਉਹ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕੀਤਾ ਗਿਆ, ਆਰਕੈਸਟ੍ਰੇਟ ਕੀਤਾ ਗਿਆ, ਔਰ ਉਹ ਜਿਹੜਾ ਉਹ ਬੀਜੇਪੀ ਨੇ ਕੀਤਾ ਜੀ। ਹੁਣ ਇਹ ਕਹਿ ਕੇ ਇਹ ਤਾਂ ਇਵੇਂ ਹੀ ਸੀ ਕਿ ਵੀ ਤੁਹਾਡੇ ਕੋਲੋਂ ਆਪਣਾ ਅੱਗਾ ਡਿਫੈਂਡ ਨਹੀਂ ਹੁੰਦਾ ਤੇ ਤੁਸੀਂ ਆਪਣਾ ਪਿੱਛਾ ਵੀ ਜਿਹੜਾ ਹੈ ਉਸ ਨੂੰ ਵੀ ਡਿਫੈਂਸਲੈਸ ਕਰ ਦਿੱਤੇ। ਹੁਣ ਇਹਦੇ ਥੱਲੇ ਦੋਨੋਂ ਹੀ ਜਿਹੜੀਆਂ ਹਿੰਦੂਤਵਾਦੀਆਂ ਏ ਤੇ ਬੀ ਟੀਮਾਂ ਨੇ, ਬੀਜੇਪੀ ਹਿੰਦੂਤਵਾਦੀ ਏ ਟੀਮ ਹੈ, ਕਾਂਗਰਸ ਬੀ ਟੀਮ ਹੈ, ਮੀਡੀਆ ਵੀ ਲਗਭਗ ਇਹਨਾਂ ਦੇ ਵਿੱਚ ਹੀ ਵੰਡਿਆ ਹੋਇਆ, ਔਰ ਜਿਹੜੇ ਇੰਟਰਵਿਊਅਰ ਨੇ ਉਹਨਾਂ ਚੋਂ ਵੀ ਕਿਸੇ ਦੀ ਸਿੰਪਥੀ ਇੱਕ ਨਾਲ ਹੈ, ਕਿਸੇ ਦੀ ਦੂਜੇ ਨਾਲ ਹੈ। ਸੋ ਇਹਦੇ ਤੋਂ ਜਿਹੜਾ ਹੈ ਉਹ ਬਿਲਕੁਲ ਹੀ ਆਪਣੇ ਆਪ ਨੂੰ, ਜਦੋਂ ਉਹਨੂੰ ਪੁੱਛਿਆ ਗਿਆ ਕਿ ਜੀ ਨਰਿੰਦਰ ਮੋਦੀ ਨੂੰ ਤਾਂ ਸੁਪਰੀਮ ਕੋਰਟ ਨੇ ਵਰੀ ਕਰ ਦਿੱਤਾ, ਪਹਿਲਾਂ ਉਹ ਕਹਿੰਦਾ ਰਿਹਾ ਜੀ
ਜੇ ਕਾਂਗਰਸ ਦੇ ਕੁਝ ਕੀਤਾ ਹੈ, ਜੁਡੀਸ਼ਰੀ ਜਿਹੜੀ ਹੈ ਉਹਦਾ ਮੇਰਾ ਬੜਾ ਵਿਸ਼ਵਾਸ ਹੈ ਜੁਡੀਸ਼ਰੀ ਤੇ, ਔਰ ਜੋ ਜੁਡੀਸ਼ਰੀ ਕਰੇਗੀ ਉਹਨੂੰ ਕਿਹਾ ਜੀ। ਫਿਰ ਜੁਡੀਸ਼ਰੀ ਨੇ ਤਾਂ ਬਰੀ ਕਰਤਾ ਨਰਿੰਦਰ ਮੋਦੀ ਨੂੰ, ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ, ਫਿਰ ਉਹਦੇ ਕੋਲ ਕੋਈ ਜਵਾਬ ਨਹੀਂ। ਤੇ ਜੇ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਉਹਦੇ ਲਈ ਤੁਹਾਡੀ ਕਾਂਗਰਸ ਮਾਫੀ ਮੰਗੇਗੀ ਜੋ ਨਵੰਬਰ 84 ਸਿੱਖਾਂ ਨਾਲ ਹੋਇਆ, ਉਹ ਕਹਿੰਦਾ ਜੀ ਮੈਂ ਤਾਂ ਉਦੋਂ ਹੈ ਹੀ 13 ਸਾਲਾਂ ਦਾ ਸੀ, ਮੈਨੂੰ ਤਾਂ ਪਤਾ, ਮੈਂ ਤਾਂ ਨਹੀਂ ਕੀਤੇ। ਹੁਣ ਇਹ ਇਵੇਂ ਹੀ ਹੈ ਜਿਵੇਂ, ਔਰ ਜਿਸ ਕਿਸਮ ਦਾ ਇਹ ਸਾਰਾ ਬਚਕਾਨਾ ਅੰਦਾਜ਼ ਹੈ ਕਿ ਵੀ ਤੂੰ ਲੈਗੇਸੀ ਤਾਂ ਆਪਣੇ ਪਿਓ ਦੀ, ਆਪਣੀ ਦਾਦੀ ਦੀ, ਜਿੱਥੇ ਜਾਂਦਾ ਜੀ ਮੈਂ ਛੋਟਾ ਸੀ ਮੇਰੀ ਦਾਦੀ ਮਰ ਗਈ, ਫਿਰ ਮੇਰਾ ਪਿਓ ਮਰ ਗਿਆ, ਇਹ ਇੰਟਰਵਿਊ 'ਚ ਵੀ ਕਿਹਾ, ਮੇਰੇ ਵਰਗਾ ਦੁੱਖ ਕਿਹਨੇ ਦੇਖਿਆ। ਹੁਣ ਤੂੰ ਉਹਨਾਂ ਦੇ ਹਮਦਰਦੀ ਦੇ ਥੱਲੇ, ਹਮਦਰਦੀ ਦੇ ਸਾਏ ਥੱਲੇ ਪਾਵਰ ਤਾਂ ਹਥਿਆਣਾ ਚਾਹੁੰਦਾ ਹੈ, ਪਰ ਜਿਹੜੀਆਂ ਕਾਲੀਆਂ ਕਰਤੂਤਾਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਦੀ ਤੂੰ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ ਕਿ ਜੀ ਮੈਂ ਤਾਂ ਬਹੁਤ ਛੋਟਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਹੈ ਕੀ ਹੋਇਆ ਜੀ। ਸੋ ਜ਼ਾਹਿਰ ਹੈ ਵੀ ਇਸ ਦੇ ਉੱਤੇ ਚਾਰ ਚਫੇਰੇ ਜਿਹੜਾ ਉਹ ਕਾਫੀ ਚਰਚਾ ਹੋ ਰਹੀ ਹੈ, ਔਰ ਬੀਜੇਪੀ ਦੇ ਅਰੁਣ ਜੇਤਲੀ ਨੇ ਇਸ ਦਾ ਇੱਕਦਮ ਨੋਟਿਸ ਲੈ ਕੇ ਇਸ ਨੂੰ ਇਹ ਕਿਹਾ ਕਿ ਜੀ ਇਹ ਤਾਂ ਨਰਿੰਦਰ ਮੋਦੀ ਤਾਂ ਬਿਲਕੁਲ ਕਲੀਨ ਹੈ। ਉਹਨੇ ਕਿਹਾ ਜੀ ਇਹ ਤਾਂ ਜਦੋਂ ਅਜੇ ਇੰਦਰਾ ਗਾਂਧੀ ਦੀ ਬਾਡੀ ਏਮਸ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਾ ਬਰੀਫ ਨਾਂ ਹੈ ਪਈ ਸੀ, ਤੇ ਉਦੋਂ ਹੀ ਸਭ ਤੋਂ ਪਹਿਲਾਂ ਉੱਥੋਂ ਹੀ ਖੂਨ ਕਾ ਬਦਲਾ ਖੂਨ ਨਾਰਾ ਗੂੰਜਿਆ ਸੀ। ਸੋ ਹੁਣ ਜਦੋਂ ਇਹ ਹਿੰਦੂਤਵੀ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ 'ਚ ਹੁੰਦੇ ਨੇ ਬਹੁ ਗਿਣਤੀ ਨੂੰ ਜਿੱਤਣ ਦੇ ਲਈ, ਇਹ ਤੇ ਫਿਰ ਸੱਚ ਵੀ ਬੋਲਦੇ ਨੇ। ਹੁਣ ਇਹ ਮੰਨਦੇ ਨੇ ਕਿ ਭਾਈ ਇਹ ਜਿਹੜਾ ਖੂਨ ਕਾ ਬਦਲਾ ਖੂਨ ਤਾਂ ਏਮਸ ਤੋਂ ਹੀ ਸ਼ੁਰੂ ਹੋ ਗਿਆ ਸੀ, ਇੰਦਰਾ ਗਾਂਧੀ ਦੀ ਡੈਡ ਬਾਡੀ ਉੱਥੇ ਪਈ ਸੀ। ਤੇ ਫਿਰ ਜਦੋਂ ਰਾਜੀਵ ਗਾਂਧੀ ਕਲਕੱਤੇ ਤੋਂ ਵਾਪਸ ਉਤਰਿਆ ਦਿੱਲੀ 에ਅਰਪੋਰਟ ਦੇ ਉੱਤੇ, ਉਹਦਾ ਪਹਿਲਾ ਹੁਕਮ ਹੀ ਇਹ ਸੀ ਕਿ ਵੀ ਇਹਨਾਂ ਨੂੰ ਸਬਕ ਸਿਖਾਓ। ਜਿਹੜਾ ਸ਼ਬਦ ਉਹਨੇ ਕਿਹਾ ਮੈਂ ਇਸਤੇਮਾਲ ਨਹੀਂ ਕਰ ਸਕਦਾ ਇਸ ਚੈਨਲ ਤੇ ਜਾਂ ਕਿਸੇ ਵੀ ਪਬਲਿਕ ਐਡਰੈਸ ਸਿਸਟਮ ਤੇ। ਹੁਣ ਇਸ ਕੰਪੀਟੀਸ਼ਨ 'ਚੋਂ ਤੁਸੀਂ ਅਕਾਲੀਆਂ ਦਾ ਹਾਲ ਦੇਖ ਲਓ, ਬਾਦਲ ਅਕਾਲੀ ਦਲ, ਪਿਓ ਪੁੱਤਰ, ਜਥੇਦਾਰ ਅਕਾਲ ਦਲ, ਸ਼੍ਰੋਮਣੀ ਕਮੇਟੀ, ਸਭ ਦੇ ਬਿਆਨ ਸ਼ੁਰੂ ਕਰਤਾ। ਉਹਨੇ ਕਿਹਾ ਜੀ ਕਾਂਗਰਸ ਮਾਫੀ ਮੰਗੇ ਪਾਰਲੀਮੈਂਟ ਦੇ ਵਿੱਚ। ਸੁਖਬੀਰ ਬਾਦਲ ਨੇ ਕਿਹਾ ਜੀ ਹੁਣ ਰਾਹੁਲ ਗਾਂਧੀ ਨੇ ਮੰਨ ਲਿਆ ਕਾਂਗਰਸ ਨੇ ਇਹ ਕੀਤਾ, ਸਾਰੇ ਸਿੱਖ ਕਾਂਗਰਸ ਦਾ ਬਾਈਕਾਟ ਕਰਨ ਜੀ। ਇਹਨਾਂ ਨੂੰ ਕੋਈ ਪੁੱਛੇ ਕਿ ਵੀ ਜੋ ਕੁਝ ਜਿਨ੍ਹਾਂ ਦੇ ਮਗਰ ਤੁਸੀਂ ਲੱਗੇ ਹੋਏ ਹੋ, ਜਿਸ ਬੀਜੇਪੀ ਦਾ ਝੰਡਾ ਤੁਸੀਂ ਚੁੱਕਿਆ ਹੋਇਆ ਹੈ, ਜਿਸ ਨਰਿੰਦਰ ਮੋਦੀ ਨੂੰ ਤੁਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਚਾਹੁੰਦੇ ਹੋ ਜੀ, ਉਸ ਬੀਜੇਪੀ ਦਾ ਅਡਵਾਨੀ ਤਾਂ ਇਹ ਆਪਣੀ ਕਿਤਾਬ ਦੇ ਵਿੱਚ ਕਹਿੰਦਾ ਕਿ ਵੀ ਮੇਰੇ ਕਹਿਣ ਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਮੈਂ ਐਸੀ ਤਕਰੀਰ ਕੀਤੀ ਪਾਰਲੀਮੈਂਟ 'ਚ ਜੀ। ਉਸ ਪਾਰਟੀ ਦਾ ਅਟਲ ਬਿਹਾਰੀ ਵਾਜਪਾਈ, ਜਿਹਦੇ ਥੱਲੇ ਐਲਕੇ ਅਡਵਾਨੀ ਹੋਮ ਮਿਨਿਸਟਰ ਸੀ, ਉਹਨਾਂ ਦੇ ਥੱਲੇ 35 ਸਿੱਖ ਚਿੱਠੀ ਸਿੰਘਪੁਰਾ ਦੇ ਵਿੱਚ ਮਾਰੇ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਦੌਰਾ ਸ਼ੁਰੂ ਕਰਨਾ ਸੀ ਜੀ। ਇਹ ਉਹੀ ਵਾਜਪਾਈ ਹੈ ਜਿਹਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਸੀ ਕਿ ਇਹ ਤਾਂ ਦੁਰਗਾ ਹੈ। ਹੁਣ ਦੁਰਗਾ ਦਾ ਮਤਲਬ ਇਹ ਹੈ ਵੀ ਦੁਰਗਾ ਰਾਖਸ਼ਾਂ ਦਾ ਖੂਨ ਪੀਂਦੀ ਹੈ, ਵੀ ਇਹਨੇ ਸਿੱਖਾਂ ਦਾ ਖੂਨ ਪੀਤਾ ਹੈ ਜਾਂ 1971 ਚ ਪਾਕਿਸਤਾਨ ਤੋੜਿਆ, ਇਸ ਲਈ ਇਹ ਦੁਰਗਾ ਮਾਤਾ ਹੈ ਜੀ। ਔਰ ਜਿਸ ਨਰਿੰਦਰ ਮੋਦੀ ਨੂੰ ਇਹ ਬਾਦਲ ਕਹਿੰਦਾ ਹੈ ਕਿ ਜੀ ਉਹ ਬਣ ਗਿਆ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਉਹ 60,000 ਸਿੱਖ ਕਿਸਾਨਾਂ ਨੂੰ ਗੁਜਰਾਤ ਚੋਂ ਜਿਹੜਾ ਉਹ ਬੇਘਰੇ ਕਰ ਰਹੇ ਜੀ। ਤੇ ਇਹ ਜਿਹੜੇ ਜਥੇਦਾਰ ਸਾਡੇ ਨੇ, ਸ਼੍ਰੋਮਣੀ ਕਮੇਟੀ ਔਰ ਦੂਸਰੇ, ਇਹ ਤਾਂ ਬਿਲਕੁਲ ਹੀ ਉੱਤੋਂ ਉਹਨਾਂ ਦਾ ਆਕਾ ਕਹਿੰਦਾ ਕਿ ਭਾਈ ਹਿਲਾਓ ਆਪਣਾ, ਤਾਂ ਉਹ ਸ਼ੁਰੂ ਕਰ ਦਿੰਦੇ ਨੇ ਜੀ। ਹੁਣ ਇਹਨਾਂ ਸਰਕਮਸਟੈਂਸਿਸ ਦੇ ਵਿੱਚ ਸਿੱਖਾਂ ਦੇ ਸਾਹਮਣੇ, ਔਰ ਮੈਂ ਆਪਣੀ ਲਿਖਤ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਸਾਡੀ ਕੌਮ ਦਾ ਇੱਕ ਵੱਡਾ ਤਬਕਾ ਜਿਹੜਾ ਹੈ, ਵੱਡਾ ਹਿੱਸਾ ਜੀ, ਉਹ ਗਾਂਧੀ ਦੇ 3 ਬਾਂਦਰਾਂ ਦੇ ਜਿਹੜਾ ਉਪਦੇਸ਼ ਦੇ ਨਾਂ ਥੱਲੇ ਕਿਤਾਬਾਂ ਦੇ ਵਿੱਚ ਹੁੰਦਾ ਸੀ ਉਹਦੇ ਤੇ ਅਮਲ ਕਰ ਰਿਹਾ। ਔਰ ਉਹ ਗਾਂਧੀ ਦੇ 3 ਬਾਂਦਰ ਸੀ, ਇੱਕ ਨੇ ਅੱਖਾਂ ਤੇ ਹੱਥ ਰੱਖਿਆ ਹੋਇਆ ਸੀ, ਇੱਕ ਨੇ ਕੰਨ ਤੇ ਹੱਥ ਰੱਖਿਆ ਹੋਇਆ ਸੀ, ਇੱਕ ਨੇ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਜੀ। ਹੁਣ ਅਸੀਂ ਇਹ ਸਮਝਦੇ ਹਾਂ ਵੀ ਤਿੰਨੋਂ ਬਾਂਦਰਾਂ ਦੀ ਰੂਹ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ 'ਚ ਆ ਗਈ ਹੈ ਕਿ ਅੱਖਾਂ ਤੇ ਹੱਥ ਰੱਖਣ ਦਾ ਮਤਲਬ ਹੈ ਕਿ ਅਸੀਂ ਕੁਝ ਦੇਖਿਆ ਹੀ ਨਹੀਂ, ਜੋ ਹੋ ਰਿਹਾ ਸਾਡੇ ਸਾਹਮਣੇ, ਕੌਮ ਦਾ ਕਾਣ ਹੋ ਰਿਹਾ ਹੈ, ਹਿੰਦੂਕਰਨ ਹੋ ਰਿਹਾ, ਅਸੀਂ ਕੁਝ ਨਹੀਂ ਦੇਖਿਆ ਜੀ। ਤੇ ਕੰਨਾਂ ਤੇ ਹੱਥ ਰੱਖਣ ਦਾ ਮਤਲਬ ਇਹ ਹੈ ਕਿ ਜੋ ਮਰਜ਼ੀ ਕੋਈ ਸਿੱਖਾਂ ਦੇ ਵਿਰੁੱਧ ਕਹੀ ਜਾਏ, ਸਾਡਾ ਭਾਵੇਂ ਉਹ ਡੋਬਦੇ ਸਾਨੂੰ ਇੰਡੀਅਨ ਓਸ਼ਨ ਦੇ ਵਿੱਚ, ਅਸੀਂ ਕੁਝ ਨਹੀਂ ਸੁਣਿਆ ਜੀ। ਔਰ ਮੂੰਹ ਦੇ ਉੱਤੇ ਹੱਥ ਰੱਖਿਆ ਹੋਇਆ ਕਿ ਜੋ ਮਰਜ਼ੀ ਇਹ ਬਾਦਲ ਲਾਣਾ ਕਰਦੇ, ਜੋ ਮਰਜ਼ੀ ਸਾਡੇ ਜਥੇਦਾਰ ਕਰ ਦੇਣ, ਜੋ ਮਰਜ਼ੀ ਹਿੰਦੂਤਵੀ ਕਰ ਦੇਣ, ਅਸੀਂ ਕੁਝ ਨਹੀਂ ਕਰਨਾ, ਅਸੀਂ ਬੋਲਣਾ ਹੀ ਨਹੀਂ ਹੈ ਮੂੰਹ ਜੀ। ਤੇ ਜੇ ਹੁਣ ਇਹਨਾਂ ਤਿੰਨਾਂ ਬਾਂਦਰਾਂ ਨੂੰ ਹੀ ਗੁਰੂ ਬਣਾਣਾ ਇੱਕ ਵੱਡੇ ਤਬਕੇ ਨੇ, ਤੇ ਫਿਰ ਜਿਸ ਪਾਸੇ ਅਸੀਂ ਜਾ ਰਹੇ ਹਾਂ ਉਹੀ ਹਾਲ ਹੋਣਾ। ਸੋ ਇਹਦੇ 'ਚ ਦੋਨੋਂ ਹੀ ਕਾਤਲ ਨੇ, ਏ ਔਰ ਬੀ ਟੀਮਾਂ, ਬੀਜੇਪੀ ਔਰ ਕਾਂਗਰਸ। ਸਿੱਖਾਂ ਦੀ ਨਸਲਕੁਸ਼ੀ ਇਹਨਾਂ ਦਾ ਏਜੰਡਾ ਹੈ। ਉਹ ਜੂਨ 84 ਇੰਦਰਾ ਗਾਂਧੀ ਨੇ ਕੀਤਾ, ਨਵੰਬਰ 84 ਰਾਜੀਵ ਗਾਂਧੀ ਨੇ ਕੀਤਾ, ਬਾਕੀ ਨਸਲ ਘਾਤ ਦੀਆਂ ਨੀਤੀਆਂ ਬੀਜੇਪੀ ਨੇ ਲਾਗੂ ਕੀਤੀਆਂ, ਚਿੱਠੀ ਸਿੰਘਪੁਰਾ ਬੀਜੇਪੀ ਨੇ ਕੀਤਾ।
ਇੰਦਰਾ ਗਾਂਧੀ ਨੂੰ ਹਮਲਾ ਕਰਨ ਲਈ ਅਡਵਾਨੀ ਨੇ ਜਿਹੜਾ ਉਹ ਉਤਸ਼ਾਹਤ ਕੀਤਾ ਤੇ ਜੋ ਅੱਜ ਪੰਜਾਬ ਦੇ ਵਿੱਚ ਸਿੱਖਾਂ ਦਾ ਹੋ ਰਿਹਾ ਹੈ, ਜੋ ਹਿੰਦੂਕਰਨ ਕਰ ਰਹੇ ਨੇ, ਉਹ ਇਹੀ ਕਰ ਰਹੇ ਨੇ, ਹੋਰ ਕੌਣ ਕਰ ਰਿਹਾ। ਸੋ ਮੈਂ ਸਮਝਦਾ ਵੀ ਇਹ ਸਿੱਖਾਂ ਨੂੰ ਸਮਝਣ ਦੀ ਲੋੜ ਹੈ। ਦੂਸਰਾ, ਜਿਸ ਤੇ ਮੈਂ ਬਹੁਤਾ ਸਮਾਂ ਨਹੀਂ ਲਵਾਂਗਾ ਕਿਉਂਕਿ ਸ਼ਾਇਦ ਬ੍ਰੇਕ ਵੱਲ ਜਾਣ ਦਾ ਸਮਾਂ, ਉਹ ਹੈ ਜਿਹੜੀ ਸਾਡੀ ਅੰਦਰੂਨੀ ਜਾਣਕਾਰੀ ਹੈ ਕਿ ਜਥੇਦਾਰਾਂ ਨੇ, ਪੰਜਾਂ ਨੇ, ਜਿਨ੍ਹਾਂ ਦੇ ਵਿੱਚ ਅਜੇ ਇੱਕ ਜਥੇਦਾਰ ਆਨੰਦਗੜ੍ਹ ਸ਼ਾਮਲ ਨਹੀਂ ਨੇ, ਇਹਨਾਂ ਨੇ ਲਗਭਗ ਇਹ ਫੈਸਲਾ ਕਰ ਲਿਆ ਹੈ। ਪਿਛਲੀ ਮੀਟਿੰਗ ਦੇ ਵਿੱਚ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਪੂਰਾ ਭੋਗ ਪਾਉਣ ਦਾ ਫੈਸਲਾ ਉਹ ਲਾਗੂ ਕਰ ਦੇਣਾ ਸੀ ਕਿ ਇਸ ਨੂੰ ਜਿਹੜਾ ਪਹਿਲਾਂ ਤਾਂ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਹਿੰਦੂਕਰਨ ਕੀਤਾ, ਹੁਣ ਇਹ ਹੈ ਕਿ ਵੀ ਬਾਕੀ ਵੀ ਖਤਮ ਕਰ ਦਿਓ। ਇਸ ਦੇ ਲਈ ਉਹਨਾਂ ਨੇ ਔਰ ਵਾਪਸ ਹਿੰਦੂ ਕੈਲੰਡਰ ਜਿਹੜਾ ਉਹਨੂੰ ਲਾਗੂ ਕਰੋ। ਉਹਦੇ ਵਿੱਚ ਜਿਹੜੀ ਸਾਡੀ ਅੰਦਰੂਨੀ ਜਾਣਕਾਰੀ ਹੈ ਵੀ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਇਸ ਤੇ ਅੜ ਗਏ। ਉਹਨਾਂ ਨੇ ਕਿਹਾ ਕਿ ਜੀ ਜੇ ਐਸਾ ਕਰੋਗੇ ਤੇ ਮੈਂ ਬਾਹਰ ਜਾ ਕੇ ਤੁਹਾਡਾ ਸਾਰਿਆਂ ਦਾ ਪੋਲ ਖੋਲਾਂਗਾ ਕਿ ਤੁਸੀਂ ਕੀ ਕਰ ਰਹੇ ਹੋ ਔਰ ਮੈਂ ਆਰਾਮ ਨਾਲ ਨਹੀਂ ਬੈਠਾਂਗਾ। ਸੋ ਹਾਲ ਦੀ ਉਹਨਾਂ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਉੱਥੇ ਪਹੁੰਚ ਗਿਆ, ਹੋਰ ਵੀ, ਲੇਕਿਨ ਉਹਨਾਂ ਦੇ ਅੜਨ ਨੇ ਘੱਟੋ ਘੱਟ ਇਸ ਮੀਟਿੰਗ ਤੱਕ ਇਸ ਗੱਲ ਨੂੰ ਸੇਵ ਕਰ ਲਿਆ। ਪਰ ਸਾਡਾ ਖਦਸ਼ਾ ਇਹ ਹੈ ਵੀ ਅਗਲੀ ਮੀਟਿੰਗ 'ਚੋਂ ਸ਼ਾਇਦ ਜਥੇਦਾਰ ਆਨੰਦਗੜ੍ਹ ਨੂੰ ਨਾ ਸੱਦਣ। ਇੱਕ ਇਹਨਾਂ ਨੇ ਪਰੰਪਰਾ ਸ਼ੁਰੂ ਕੀਤੀ, ਹਰਿਮੰਦਰ ਸਾਹਿਬ ਦਾ ਗ੍ਰੰਥੀ ਹੋਰ ਬਿਠਾ ਲੈਂਦੇ ਨੇ ਔਰ ਉਹਨੂੰ ਬਿਠਾ ਕੇ ਜਿਹੜਾ 2014 ਦੀਆਂ ਪਾਰਲੀਮਾਨੀ ਚੋਣਾਂ ਨੇ ਉਹਨਾਂ ਤੋਂ ਪਹਿਲਾਂ ਇਹ RSS ਦਾ ਏਜੰਡਾ ਲਾਗੂ ਕਰ ਦੇਣਗੇ ਕਿ ਨਾਨਕਸ਼ਾਹੀ ਕੈਲੰਡਰ ਖਤਮ ਹੋਣ ਦਾ ਮਤਲਬ ਹੋਏਗਾ ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਖਤਮ ਔਰ ਤੁਸੀਂ ਹਿੰਦੂਆਂ ਦਾ ਹੀ ਹਿੱਸਾ ਹੋ। ਔਰ ਉਹਦੇ ਨਤੀਜੇ ਦੇ ਤੌਰ ਤੇ ਫਿਰ ਜਿਹੜਾ ਕੀ ਵਾਪਰੇਗਾ, ਕਿਸ ਡਾਇਰੈਕਸ਼ਨ 'ਚ ਅਸੀਂ ਜਾ ਰਹੇ ਹਾਂ, ਇਹ ਗੱਲ ਸਾਹਮਣੇ ਹੀ ਹੈ। ਸੋ ਇਸ ਮੁੱਦੇ ਦੇ ਉੱਤੇ ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ। ਔਰ ਅੱਜ ਦੇ ਅਸੀਂ TV 84 ਨਿਊਜ਼ ਦੇ ਵਿੱਚ ਦੋ ਸ਼ਖਸੀਅਤਾਂ, ਜਿਵੇਂ ਮੈਨੂੰ ਦੱਸਿਆ ਗਿਆ ਹੈ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ। ਉਹਨਾਂ ਦੇ ਵਿੱਚ ਇੱਕ ਇਕਬਾਲ ਸਿੰਘ ਭੱਟੀ ਨੇ ਜਿਹੜੇ ਕਿ ਪਿਛਲੇ 55 ਦਿਨਾਂ ਤੋਂ ਦਿੱਲੀ ਜੰਤਰ ਮੰਤਰ ਰੋਡ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਮੁੱਖ ਮੰਗਾਂ ਨਵੰਬਰ 84 ਦੇ ਜਿਹੜੇ ਸਿੱਖ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਸਜ਼ਾਵਾਂ, ਫਾਸਟ ਟਰੈਕ ਕੋਰਟਸ ਜਿਵੇਂ ਗੁਜਰਾਤ ਦੇ ਵਿੱਚ ਬਣਾਏ ਗਏ ਉਹਨਾਂ ਦੀ ਸਥਾਪਨਾ, ਪ੍ਰੋਫੈਸਰ ਭੁੱਲਰ ਦੀ ਰਿਹਾਈ, ਬਲੈਕ ਲਿਸਟਾਂ ਦਾ ਖਾਤਮਾ, ਇਸ ਕਿਸਮ ਉਹਨਾਂ ਦੀਆਂ ਮੰਗਾਂ ਨੇ। ਔਰ ਚੰਗੀ ਗੱਲ ਹੈ ਵੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਚੀਫ ਮਿਨਿਸਟਰ ਨੇ ਵੀ ਚਿੱਠੀ ਲਿਖ ਕੇ ਉਹਨਾਂ ਨੂੰ ਵਰਤ ਛੱਡਣ ਲਈ ਕਿਹਾ। ਸੋ ਅਸੀਂ ਉਹਨਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਾਂਗੇ। ਔਰ ਦੂਸਰਾ, ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਦੇ ਉੱਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਅੱਜ ਮਹਿਮਾਨ ਹੋਣਗੇ ਨਿਊਜ਼ 84 ਪ੍ਰੋਗਰਾਮ 'ਚ। ਔਰ ਅਸੀਂ ਕੱਲ ਕੋਸ਼ਿਸ਼ ਕਰਾਂਗੇ ਕਿ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਦੇ ਨਾਲ ਸਿੱਧੀ ਗੱਲਬਾਤ ਕਰ ਸਕੀਏ। ਬਟ ਇਹ ਬੜੀ ਪ੍ਰਮਾਣਿਕ ਜਾਣਕਾਰੀ ਹੈ ਅੰਦਰੋਂ। ਔਰ ਜੇ ਇਸ ਮੁੱਦੇ ਤੇ ਕੌਮ ਨੇ ਦੁਬਾਰਾ ਇੱਕ ਪੂਰੀ ਕੈਂਪੇਨ ਨਾ ਸ਼ੁਰੂ ਕੀਤੀ ਕਿ ਵੀ ਇਹਨਾਂ ਨੂੰ ਹੁਣ ਤਾਂ ਗੱਲ ਬਾਹਰ ਆ ਗਈ, ਤੇ ਫਿਰ ਅਗਲੀ ਮੀਟਿੰਗ ਤੱਕ ਪਹੁੰਚਦੇ ਆ ਜਿਹੜਾ ਹੈ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈ ਜਾਏਗਾ। ਸੋ ਇਹ ਜਿਹੜਾ ਸਾਡੇ ਕੋਲ ਅੱਜ ਦੀ ਜਾਣਕਾਰੀ ਹੈ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਬਣੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।